ਕਿ ਬੁੱਲੇ ਸ਼ਾਹ ਜਿਨ੍ਹਾਂ ਦੀ ਅਪਰ ਕਾਸਟ ਕਹਿ ਲਓ ਸਾਡੇ ਇੱਥੇ, ਹਾਲਾਂਕਿ ਕਾਸਟਾਂ ਕੂਸਟਾਂ ਕੋਈ ਨਹੀਂ ਹੁੰਦੀਆਂ, ਅਪਰ ਛਪਰ ਕੀ ਲੋਅਰ ਕੀ, ਇਹ ਹਿੰਦੂਆਂ ਦੇ ਵਿੱਚ ਸੀ। ਬ੍ਰਾਹਮਣ ਸ਼ੂਦਰ ਖੱਤਰੀ, ਬ੍ਰਾਹਮਣ ਖੱਤਰੀ ਵੇਸ਼ ਸ਼ੂਦਰ, ਸੋ ਉਹ ਇਸ ਸਬ ਕੰਟੀਨੈਂਟ ਦੇ ਵਿੱਚ ਜ਼ਾਤਾਂ ਸਨ। ਉਹਨਾਂ ਦੇ ਅਸਰਾਤ ਅਸੀਂ ਵੀ ਲੈ ਲਏ ਨੇ ਬਿਲਾ ਵਜ੍ਹਾ, ਹਾਲਾਂਕਿ ਐਸੀ ਗੱਲ ਤੇ ਕੋਈ ਨਹੀਂ ਹੈਗੀ। ਸੋ ਬੁੱਲੇ ਸ਼ਾਹ ਦੇ ਮੁਰਸ਼ਿਦ ਅਨਾਇਤ ਕਾਦਰੀ ਰਹਿਮਤੁल्लाह ਅਲੈਹ ਆਪ ਅਰਾਈ ਸਨ ਜ਼ਾਤ, ਤੇ ਉਹ ਚੁੱਕੇ ਉਹਨਾਂ ਨੂੰ ਉਹ ਮੁਕਾਮ ਹਾਸਲ ਸੀ, ਉਹਨਾਂ ਦੇ ਕੋਲ ਮਾਰਫਤ ਸੀ। ਉਹ ਇਸ ਵਾਸਤੇ ਕਿਸੇ ਕੋਲ ਵੀ ਆ ਸਕਦੀ ਹੈ, ਹਰ ਬੰਦੇ 'ਚ। ਮੀਆਂ ਸਾਹਿਬ ਕਹਿੰਦੇ ਨੇ ਕਿ ਹਰ ਵਿੱਚ ਹਰ ਦਾ ਸਿਰ ਨਿਆਰਾ ਮਤੇ ਕਿਸੇ ਦੀ ਮੰਨੇ। 8 ਅਰਬ ਇਨਸਾਨ ਨੇ, ਹਰ ਕਿਸੇ ਵਿੱਚ ਵੀ ਹਰ ਨਿਆਰਾ ਮੀਨ ਅਨਮੈਚੇਬਲ, ਉਹਦੇ ਅੰਦਰ ਹਰ ਹਰੀ ਅੰਦ ਖੁਦਾਵੰਦ ਕਰੀਮ ਦੀ ਜਿਹੜੀ ਜੁੜਤ ਹੈ, ਕਨੈਕਸ਼ਨ ਹੈ, ਉਹ ਕਿਸੇ ਵਿੱਚ ਵੀ ਕੋਈ ਜ਼ਿਆਦਾ ਹੋ ਸਕਦਾ ਹੈ, ਕਿਸੇ ਵੱਖਰਾ ਹੋ ਸਕਦਾ ਹੈ। ਇਹ ਪਤਾ ਨਹੀਂ ਹੁੰਦਾ ਕਿ ਕਿਹਦੀ ਮੰਨ ਲਵੇ ਰੱਬ, ਠੀਕ ਹੈ। ਤੇ ਇਸ ਵਾਸਤੇ ਉਹ ਗਏ ਉਹਨਾਂ ਕੋਲ ਤੇ ਕਹਿੰਦੇ ਨੇ, ਹਾਂ ਬੁਲਿਆ ਕਿੱਧਰ ਆਇਆ? ਮੈਂ ਇਸ਼ਕ ਕਰਨਾ। ਇਹਦੇ 'ਚ ਹੁਣ 2 ਗੱਲਾਂ ਨੇ। ਇੱਕ ਤੇ ਉਹਨਾਂ ਨੇ ਕਿਹਾ ਨਾ ਕਿ ਮੈਂ ਰੱਬ ਨੂੰ ਪਾਉਣਾ ਹੈ, ਇੱਕ ਆਇਤ ਹੈ। ਤੇ ਉਸ ਵੇਲੇ ਉਹ ਖੇਤੀਬਾੜੀ ਕਰ ਰਹੇ ਸੀ, ਠੀਕ ਹੈ, ਵਾਹੀ ਬੀਜੀ ਕਰ ਰਹੇ ਸੀ, ਬੈਠੇ ਖੁਰਪਾ ਲੈ ਕੇ ਹੱਥ ਵਿੱਚ ਨਾ ਜ਼ਮੀਨ 'ਚੋਂ। ਤੇ ਉਹਨਾਂ ਕਿਹਾ ਰੱਬ ਦਾ ਬੁਲਿਆ, ਰੱਬ ਦਾ ਕੀ ਪਾਉਣਾ, ਇਧਰੋਂ ਪੱਟਣਾ ਇੱਧਰ ਲਾਉਣਾ। ਇੱਕ ਤੇ ਇਹ ਗੱਲ, ਇਹ ਇੱਕ ਰਵਾਇਤ ਹੈ। ਦੂਜੀ ਗੱਲ ਜਿਹੜੀ ਮੈਂ ਸੁਣੀ ਸੀ, ਜਿਹੜੀ ਮੈਂ ਸ਼ੇਅਰ ਕਰ ਦੇਣਾ, ਗੱਲ ਵਿੱਚੋਂ ਅਸੀਂ ਵਿੱਚੋਂ ਮਤਲਬ ਲੈਣਾ ਹੈ ਕਿ ਵਿੱਚ ਕਿਹਾ ਕੀ ਜਾ ਰਿਹਾ ਗੱਲ ਦੇ। ਉਹਨਾਂ ਕਿਹਾ ਬੁਲਿਆ ਪਹਿਲਾਂ ਕਿਸੇ ਨੇ ਇਸ਼ਕ ਕੀਤਾ? ਕਹਿੰਦੇ ਨਹੀਂ। ਤੇ ਕਹਿੰਦੇ ਨੇ ਕਰਦਾ ਕੀ ਹੈ? ਮੈਂ ਮੱਝਾਂ ਚਾਰਦਾ। ਮੱਝਾਂ ਚਾਰ ਤੇ ਜਾ ਕੇ ਮੱਝਾਂ ਦਾ ਇਸ਼ਕ ਕਰਕੇ ਆ। ਉਹ ਫਿਰ ਬਾਬਾ ਜੀ ਨੂੰ ਭੇਜ ਛੱਡਿਆ ਬੁੱਲਾ ਸ਼ਾਹ ਜੀ ਸਰਕਾਰ ਨੂੰ ਕਿ ਜਾਓ ਤੁਸੀਂ ਪਹਿਲਾਂ ਜਾ ਕੇ ਨਾ ਮੱਝਾਂ ਦਾ ਇਸ਼ਕ ਕਰਕੇ ਆਓ। ਜਿਸ ਵੇਲੇ ਉਹ ਗਏ, ਕੁਛ ਸਾਲ 2 ਸਾਲ ਬਾਅਦ ਵਾਪਸ ਆਏ ਤੇ ਆ ਕੇ ਨਾ ਖਲੋ ਗਏ ਆਪ ਦੇ ਬੂਹੇ ਅੱਗੇ, ਦਰਵਾਜ਼ੇ ਅੱਗੇ, ਦਰ ਅੱਗੇ, ਮੁਰਸ਼ਿਦ ਦੇ ਦਰ ਅੱਗੇ ਖਲੋ ਗਏ ਆ ਕੇ ਨਾ। ਤੇ ਹੁਣ ਦੇਖਿਆ ਉਹਨਾਂ ਨੇ, ਨਿਗਾਹ ਹੁੰਦੀ ਹੈ ਫਕੀਰ ਦੀ ਆਪਣੀ, ਉਹਨੂੰ ਪਤਾ ਲੱਗ ਜਾਂਦਾ, ਸਕੈਨ ਕਰ ਲੈਂਦਾ ਸਕਿਨ ਵਿੱਚ। ਜਿਹੜਾ ਫਕੀਰ ਹੁੰਦਾ ਉਹ ਇੱਕ ਲੱਭਾ ਲਾਉਂਦਾ, ਸਕੈਨ ਕਰ ਲੈਂਦਾ। ਇਹ ਅੱਲਾਹ ਵਾਲੇ ਵੀ ਸਕੈਨ ਕਰ ਲੈਂਦੇ ਨੇ ਤੇ ਦੁਨੀਆ ਵਾਲੇ ਵੀ ਸਕੈਨ ਕਰ ਲੈਂਦੇ ਨੇ, ਦੋਵੇਂ। ਉਹ ਅੱਲਾਹ ਵਾਲੇ ਖੈਰ ਚੁੱਕੇ ਹੁੰਦੀ ਉਹਨਾਂ ਵਿੱਚ, ਉਹਦੇ ਵਿੱਚ ਉਹਨਾਂ ਦਾ ਦੁਨਿਆਵੀ ਮਾਲ ਮਤਾ ਹਵਸ ਹਿਰਸ, ਉਹਦੇ ਵੱਲ ਉਹਨਾਂ ਦੀ ਰਗਬਤ ਨਹੀਂ ਹੁੰਦੀ। ਇਸ ਵਾਸਤੇ ਉਹ ਵੀ ਸਕੈਨ ਕਰਦੇ ਨੇ। ਉਹਨਾਂ ਦਾ ਸਕੈਨ ਕਰਨਾ ਹੋਰ ਹੈ, ਦੁਨੀਆਦਾਰ ਸਕੈਨ ਕਰਦਾ ਕਿ ਇਹਦੇ ਕੋਲ ਕਿੰਨਾ ਮਾਲ ਹੈ, ਇਹ ਜਿਹੜੀ ਗਾਹਕ ਮੇਰੀ ਆਈ ਹੈ, ਪਲੀ ਪਲਾਈ ਮੋਟੀ, ਬੜੇ ਨੇ ਕੜੇ ਛੜਾ 'ਚ ਪਾਏ ਨੇ, ਸੋਨੇ ਸੋਨੇ ਬੜੇ ਨੇ ਕੱਪੜੇ ਪਾਏ ਨੇ, ਇਹਦੇ ਪਿੱਛੇ ਕਿੰਨਾ ਕੁ ਦੌਲਤ ਹੈਗੀ, ਫਿਰ ਉਹਦੇ ਮੁਤਾਬਕ ਉਹਨੂੰ ਸਕੈਨ ਕਰਦਾ ਹੈ, ਠੀਕ ਹੈ। ਇਹਨੂੰ ਇੱਕ ਲਫ਼ਜ਼ ਹੈ, ਟਰਮ ਹੈਗੀ ਆ, ਸਾਈਜ਼ਿੰਗ ਅਪ। ਸਾਈਜ਼ਿੰਗ ਅਪ ਦੂਜੇ ਨੂੰ ਵੇਚਣਾ। ਬਾਅਦ ਬੰਦੇ ਨਾ ਜਿਹੜੇ ਸ਼ਰ ਦੇ ਭਰੇ ਹੁੰਦੇ ਨੇ, ਜਿਹੜੇ ਅੰਦਰ ਕੋਈ ਨਾ ਕੋਈ ਹਿਰਸ ਹਵਸ ਔਰ ਮੁਨਾਫਾ ਗਰਜ਼ ਲਾਲਚ ਉਹ ਲੈ ਕੇ ਬੈਠੇ ਹੁੰਦੇ ਨੇ, ਤੇ ਉਹ ਤੇ ਦੂਜੇ ਨੂੰ ਇਸ ਤਰ੍ਹਾਂ ਹੀ ਮਿਲਦੇ ਨੇ ਕਿ ਯਾਰ ਮੈਨੂੰ ਕੀ ਲੱਭੇਗਾ ਇਹਦੇ ਕੋਲ, ਵੇਚਦੇ ਨੇ ਉਸਨੂੰ, ਠੀਕ ਹੈ। ਤੇ ਇਸ ਤਰ੍ਹਾਂ ਬੁੱਲੇ ਸ਼ਾਹ ਦਾ ਜਿਹੜਾ ਮੁਰਸ਼ਿਦ ਹੈ ਸ਼ਾਹ ਅਨਾਇਤ, ਉਹਨੇ ਤੁਸੀਂ ਦੇਖਿਆ ਨਾ ਬੁੱਲਾ ਸ਼ਾਹ ਬਾਹਰ ਖੜਾ ਹੈ ਤੇ ਕਹਿੰਦੇ ਲੰਘ ਗਿਆ। ਉਹ ਇਸ ਲਈ ਅੰਦਰ ਲੰਘਣ ਲੱਗਾ ਨਾ ਤੇ ਕਹਿੰਦਾ ਨਹੀਂ, ਕਹਿੰਦਾ ਮੇਰੇ ਸਿੰਘ ਅੜਦੇ ਪਏ ਨੇ, ਲੰਘਣ ਨਹੀਂ ਦਿੰਦਾ। ਦਰਵਾਜ਼ੇ ਫਕੀਰਾਂ ਦੇ ਛੋਟੇ ਹੁੰਦੇ ਨੇ ਆਮ ਤੌਰ ਤੇ, ਦਰਾਂ ਤੇ ਜਾਈਦਾ ਨਾ, ਫਕੀਰਾਂ ਦੇ ਦਰਵਾਜ਼ੇ ਛੋਟੇ ਵੀ ਹੁੰਦੇ ਨੇ। ਤੇ ਬੁੱਲਾ ਸ਼ਾਹ ਕਹਿੰਦਾ ਮੇਰੇ ਸਿੰਘ ਅੜਦੇ ਪਏ ਨੇ। ਉਹਨਾਂ ਕਿਹਾ ਓਹੋ ਹੁਣ ਤੂੰ ਪਰਫੈਕਟ ਹੋ ਗਿਆ, ਤੇਰਾ ਜਿਹੜਾ ਇਸ਼ਕ ਹੈ ਮੱਝਾਂ ਨਾਲ ਸੱਚਾ ਹੈਗਾ ਕਿ ਤੂੰ ਮੱਝ ਨਾਲ ਇਸ਼ਕ ਕਰਕੇ ਨਾਓ ਯੂ ਆਰ ਪਰਫੈਕਟ। ਸੋ ਹੁਣ ਤੂੰ ਇਸ ਕਾਬਲ ਹੈ ਕਿ ਇਹ ਤੇਰੇ ਵਿੱਚ ਜਿਹੜੀ ਦੌਲਤ ਹੈ ਮਾਰਫਤ ਦੀ, ਇਲਮ ਦੀ, ਜਿਹਨੂੰ ਮੀਆਂ ਸਾਹਿਬ ਫਰਮਾਉਂਦੇ ਨੇ ਕਿ ਵਲੀ ਅੱਲਾ ਦੇ ਭਾਂਡਾ ਤੱਕ ਕੇ ਪਾਂਦੇ ਖੈਰ ਹਜ਼ੂਰੋਂ, ਜਿਹੜਾ ਪਾਕ ਗਰੂਰੋਂ ਖਾਲੀ ਸੋ ਪੁਰ ਕਰਦੇ ਨੂਰੋਂ। ਕਿ ਅੱਲਾ ਦੇ ਵਲੀ ਜਿਹੜੇ ਨੇ ਉਹ ਭਾਂਡਾ ਬਰਤਨ, ਹਾਰਟ, ਕਲਬ, ਇਨਸਾਈਡ, ਬਾਤਨ ਬੰਦੇ ਦਾ ਉਹ ਦੇਖਦੇ ਨੇ, ਆਇਆ ਇਸ ਕਾਬਲ ਹੈ ਕਿ ਇਹਦੇ 'ਚ ਨੂਰ ਪਾਇਆ ਜਾਵੇ ਜਾਂ ਨਾ ਪਾਇਆ ਜਾਵੇ। ਸੋ ਬੜੀ ਉਹ ਠੋਕ ਵਜਾ ਕੇ ਮੈਂ ਗੱਲ ਕਰ ਰਿਹਾ ਕਿ ਲਲਾਰੀ ਇਹ ਐਸਾ ਰੰਗ ਰੰਗਦੇ ਨੇ, ਗੂੜਾ ਰੰਗਦੇ ਨੇ, ਅਬਲ ਕਿਸੇ ਨੂੰ ਰੰਗਦੇ ਹੀ ਨਹੀਂ ਹੈਗੇ। ਕਹਿੰਦਾ ਜਾ ਮੀਆਂ ਕੰਮ ਕਰ ਆਪਣਾ, ਜਾ ਕੇ ਜਾ ਦੁਨੀਆ ਕਮਾ, ਮਾਰਸ਼ਲ ਕਮਾ, ਠੀਕ ਹੈ, ਨਾਮ ਨਮੂਸ ਇੱਜ਼ਤ ਸ਼ਿੱਦਤ ਇਹ ਉਹ ਹੈ, ਬੜੇ ਸ਼ਿਮਲੇ ਉੱਚੇ ਕਰ, ਪੱਗਾਂ ਉੱਚੇ ਕਰ, ਜਾ ਕੇ ਤੋਂ ਲਾਗੇ ਲੱਗਣ ਨਹੀਂ ਦਿੰਦੇ।